ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਕਾਊਂਟਡਾਊਨ ਤੋਂ ਸ਼ੁਰੂ ਕਰਨੇ ਆ। 64 ਦਿਨ 64 ਡੇਜ਼ 64 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ ਤੇ। ਹੁਣ ਤੁਸੀਂ ਆਖਣਾ ਹੈ, ਬਲਕਿ ਤੁਸੀਂ ਹੱਸਣਾ ਹੈ ਵੀ ਗਿੱਲ ਸਾਹਿਬ ਕਿਹੜੇ ਕੰਮ ਨੂੰ ਲੱਗੇ ਉੱਥੇ ਵਾਈਟ ਹਾਊਸ ਦੇ ਵਿੱਚ ਤੇ ਭੰਗੜੇ ਪੈ ਗਏ ਨੇ, ਮੁਲਾਕਾਤਾਂ ਹੋ ਗਈਆਂ ਨੇ ਉੱਥੇ ਤੇ ਜਨਾਬ ਠੱਠੇ ਲੱਗੇ ਨੇ ਤੇ ਸਦਰ ਟਰੰਪ ਨੇ ਦੋਵਾਂ ਨੂੰ ਅਜ਼ੀਮ, ਅਰਦਲੀ ਨੂੰ ਵੀ ਤੇ ਅਰਦਲੀ ਦੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਦੋਵਾਂ ਨੂੰ ਅਜ਼ੀਮ ਲੀਡਰ ਕਰਾਰ ਦੇ ਦਿੱਤਾ ਹੈ। ਤੇ ਹੁਣ ਤੇ ਗੱਲਾਂ ਹੀ ਸਾਰੀਆਂ ਸਿੱਧੀਆਂ ਹੋ ਗਈਆਂ ਨੇ ਕਿਉਂਕਿ ਸਦਰ ਟਰੰਪ ਨੇ ਪਾ ਲਈ ਹੈ ਜੱਫੀ ਤੇ ਇਹਦਾ ਮਤਲਬ ਹੈ ਕਿ ਹੁਣ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ। ਤੇ ਕਾਹਦਾ ਕਾਊਂਟਡਾਊਨ ਚੁੱਕੀ ਫਿਰਦੇ ਹੁਣ ਤੇ ਉਹ ਹੀ ਨੇ ਫੀਲਡ ਮਾਰਸ਼ਲ ਸਾਹਿਬ ਵੀ। ਚਲੋ ਇੱਕ ਪਾਸਾ ਤੇ ਗੱਲ ਵੇਖਣ ਦਾ ਇਹ ਹੈ ਔਰ ਇਹਦੀ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਤੁਹਾਨੂੰ ਵੇਖ ਕੇ ਇੰਝ ਹੀ ਲੱਗ ਰਿਹਾ ਵੀ ਗੇਮ ਬਿਲਕੁਲ ਸੈੱਟ ਹੋ ਗਈ ਹੈ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਜਦੋਂ ਵੱਡੀ ਸਾਰੀ ਹਨੇਰੀ ਆਉਣੀ ਹੋਵੇ ਨਾ, ਇਹੋ ਜਿਹੀ ਹਨੇਰੀ ਜਿਹਨੇ ਬੜੇ ਬੜੇ ਬੁਰਜ ਉਲਟਾ ਦੇਣੇ ਹੋਣ ਜਾਂ ਜਿਹਨੇ ਬੜੇ ਬੜੇ ਦਰਖਤ ਜਿਹੜੇ ਨੇ ਉਹ ਪੁੱਟ ਦੇਣੇ ਹੋਣ ਜੜ੍ਹਾਂ ਤੋਂ ਹੀ ਤੇ ਮੂਧੇ ਕਰਕੇ ਸੁੱਟ ਦੇਣੇ ਹੋਣ, ਉਸ ਤੋਂ ਪਹਿਲਾਂ ਬਿਲਕੁਲ ਸਨਾਟਾ ਹੁੰਦਾ ਹੈ। ਇਹੋ ਜਿਹਾ ਸਨਾਟਾ ਹੁੰਦਾ ਵੀ ਤੁਹਾਨੂੰ ਕੋਈ ਪਰਿੰਦਾ ਵੀ ਉੱਡਦਾ ਨਜ਼ਰ ਨਹੀਂ ਆਉਂਦਾ। ਹਰ ਸ਼ੈ ਸਹਿਮ ਕੇ ਬੈਠੀ ਹੁੰਦੀ ਹੈ, ਮਤਲਬ ਹਵਾ ਵੀ ਨਹੀਂ ਚੱਲਣ ਡਈ ਹੁੰਦੀ, ਬਿਲਕੁਲ ਰੁਕ ਜਾਂਦੀ ਹੈ ਹਰ ਸ਼ੈ। ਉਸ ਤੋਂ ਬਾਅਦ ਫਿਰ ਇਹੋ ਜਿਹਾ ਹਨੇਰ ਚੱਲਦਾ ਹੈ ਕਿ ਤਬਾਹੀ ਕਰ ਦਿੰਦਾ ਹੈ। ਸਦਰ ਟਰੰਪ ਸਾਹਿਬ ਨੇ ਜਿਹੜੀ ਗੱਲਬਾਤ ਅੱਜ ਤੈਯਬ ਅਰਦਗਾਨ ਦੇ ਨਾਲ ਮੁਲਾਕਾਤ 'ਤੇ ਵੀ ਕੀਤੀ ਹੈ ਕਿ ਅਸੀਂ ਕੋਈ ਮੁਆਹਦਾ ਕਰਨ ਦੇ ਬੜਾ ਹੀ ਲਾਗੇ ਆਪਣੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਦੀ ਜਿੱਡੀ ਵੀ ਇੱਜ਼ਤ ਬਣ ਜਾਏ, ਲੇਕਿਨ ਪਾਕਿਸਤਾਨ ਅਮਰੀਕਾ ਨੂੰ ਕਿੱਡਾ ਕੁ ਪਿਆਰਾ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਅਜ਼ਲ ਤੋਂ ਪਤਾ ਹੈ। ਉਹਦੀ ਅਹਿਮੀਅਤ ਕਿੱਡੀ ਕੁ ਹੈ, ਮਤਲਬ ਜੋਗਰਾਫਿਕ ਉਹਦੀ ਅਹਿਮੀਅਤ ਕਿੰਨੀ ਕੁ ਹੈ, ਉਹਦੀ ਵੈਸੇ ਅਹਿਮੀਅਤ ਅਮਰੀਕਾ ਦੇ ਹਿਸਾਬ ਨਾਲ ਕਿੰਨੀ ਕੁ ਹੈ। ਇਹ ਹੁਣ ਜਿਹੜਾ ਇਸ ਵੇਲੇ ਟਹਿਲ ਸੇਵਾ ਲੱਭ ਰਹੀ ਹੈ, ਇਹ ਤਾਂ ਐਵੇਂ ਹੀ ਹੈ ਵੀ ਜਿਵੇਂ ਜਲਾਇਆਂ ਦੇ ਜਵਾਈ ਨੂੰ ਕੋਈ ਪਿੰਡ ਦੀ ਲੰਬੜਦਾਰੀ ਦੇ ਦੇ, ਉਹੀ ਕੰਮ ਜਿਹੜਾ ਉਹ ਚੱਲਣ ਡਿਆ। ਕਹਿਣ ਦਾ ਮਤਲਬ, ਮੁਹਾਵਰਤਨ ਮੈਂ ਗੱਲ ਕੀਤੀ, ਇਹਨੂੰ ਸੀਰੀਅਸ ਨਾ ਲੈ ਲੈਣਾ। ਕਹਿਣ ਦਾ ਮਤਲਬ ਇਹ ਹੈ ਕਿ ਇਹ ਸਭ ਕੁਝ ਉਹਨਾਂ ਕੁਝ ਲੱਭ ਰਿਹਾ ਹੈ ਜਿਹੜਾ ਕਦੀ ਇਹਨਾਂ ਵੀ ਨਹੀਂ ਸੀ ਸੋਚਿਆ ਵੀ ਇਹ ਸਾਡੇ ਨਾਲ ਕੀ ਹੋਣ ਡਿਆ। ਇਹ ਆਪ ਵੀ ਪਰੇਸ਼ਾਨ ਨੇ, ਲੇਕਿਨ ਸੌਦਾ ਬਹੁਤ ਵੱਡਾ ਕਰਨ ਜਾ ਰਹੇ ਨੇ। ਉਹ ਹੁਣ ਸੌਦਾ ਕਿੱਡਾ ਕੁ ਵੱਡਾ ਕਰਨ ਜਾ ਰਹੇ ਨੇ ਉਹ ਅਸੀਂ ਉਰਦੂ ਵੀਲਾਗ ਦੇ ਵਿੱਚ ਤੁਹਾਡੇ ਸਾਹਮਣੇ ਸ਼ਮਸ਼ਾਦ ਅਹਿਮਦ ਸਾਹਿਬ ਦੀ, ਨਜਮ ਸੇਠੀ ਸਾਹਿਬ ਦੀ ਤੇ ਲੈਫਟੀਨੈਂਟ ਜਨਰਲ ਰਿਟਾਇਰਡ ਤਾਰਿਕ ਸਾਹਿਬ ਦੀ ਗੱਲਬਾਤ ਰੱਖ ਦਿੱਤੀ ਹੈ ਕਿ ਇਹ ਇਬਰਾਹਿਮੀ ਮੁਆਹਦਾ ਔਰ ਇਸਰਾਈਲ ਦਾ ਤਸਲੀਮ ਔਰ ਇਹ ਸਾਰੀ ਗੇਮ ਉਸ ਪਾਸੇ ਨੂੰ ਤੁਰ ਰਹੀ ਹੈ। ਫਿਰ ਉਹ ਕੁੜੀ, ਜਿਹੜੀ ਕੁੜੀ ਤੇ ਨਹੀਂ, ਭੈਣ ਸਾਡੀ ਕਹਿ ਲਓ, ਮਾਸੀ ਕਹਿ ਲਓ, ਫੁੱਫੀ ਕਹਿ ਲਓ, ਖਾਲਾ ਕਹਿ ਲਓ, ਸ਼ਮਾ ਜਨੇਜੋ ਸਾਹਿਬਾ, ਉਹ ਵੀ ਆਂਦੀ ਹੈ ਵੀ ਬੜੇ ਚਿਰਾਂ ਤੋਂ ਆਖਦੀ ਸਾਂ ਵੀ ਇਸਰਾਈਲ ਨੂੰ ਤਸਲੀਮ ਕਰ ਲਓ। ਉਹ ਵੀ ਹੁਣ ਜਹਾਜ਼ ਦੇ ਉੱਤੇ ਚੜ੍ਹੀ ਫਿਰਦੀ ਹੈ। ਉਹਨੇ ਤੇ ਖੁੱਲ੍ਹ ਡੁੱਲ ਕੇ ਆਖਿਆ ਹੋਇਆ ਨਾ ਕਿ ਇਸਰਾਈਲ ਨੂੰ ਤਸਲੀਮ ਕਰੋ, ਜਿਵੇਂ ਕੀਤਾ ਜਾਂਦਾ ਜੇ ਉਵੇਂ ਕਰੋ। ਉਹ ਤੇ ਹੁਣ ਖੁੱਲ੍ਹ ਡੁੱਲ ਕੇ ਫਿਰ ਰਹੀ ਹੈ ਹਰ ਥਾਂ 'ਤੇ ਨਾਲ। ਔਰ ਬਲਕਿ ਉਹਨੇ ਟਵੀਟ ਕੀਤਾ ਕਿ ਮੈਂ ਹੁਣ ਕਿਹਨੂੰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਮਿਲਣਾ ਹੈ, ਕਿੱਥੇ ਮਿਲਣਾ ਹੈ ਡਿਪਲੋਮੇਸੀ ਦੇ ਵਿੱਚ। ਉਹਨਾਂ ਦੀਆਂ ਤਕਰੀਰਾਂ, ਖੁਫੀਆ ਫਾਈਲਾਂ ਸਾਰੀ ਮੇਰੇ ਕੋਲ ਐਕਸੈਸ ਹੈ ਤੇ ਉਹਨਾਂ ਕੋਲੋਂ ਟਵੀਟ ਡਿਲੀਟ ਕਰਵਾਏ ਗਏ, ਲੇਕਿਨ ਉਹ ਜਹਾਜ਼ 'ਚ ਚੜ੍ਹੇ ਫਿਰਦੇ ਨੇ ਅੱਜ ਕੱਲ੍ਹ। ਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਉਹ ਸਾਡੇ ਡਿਫੈਂਸ ਮਿਨਿਸਟਰ ਦੇ ਬਿਲਕੁਲ ਪਿਛਲੇ ਪਾਸੇ ਬੈਠੇ ਨੇ। ਹੁਣ ਆਪ ਤੁਸੀਂ ਹਿਸਾਬ ਲਾ ਲਓ ਕਿ ਉਹ ਇੱਕ ਪਾਸੇ ਇਸਰਾਈਲ ਵਾਲਿਆਂ ਨਾਲ ਵੀ ਮੁਲਾਕਾਤ ਕਰਦੀ ਹੈ, ਬੀਬੀ ਜਿਹੜੀ ਹੈ ਉਹ ਆਂਦੀ ਹੈ ਪਾਕਿਸਤਾਨ ਨੂੰ ਫੌਰਨ ਇਸਰਾਈਲ ਨੂੰ ਤਸਲੀਮ ਕਰਨਾ ਚਾਹੀਦਾ ਹੈ, ਤੇ ਦੂਸਰੇ ਪਾਸੇ ਗਿਟਮਿਟ ਉਹਦੀ ਹੁਣ ਇਸ ਪੂਰੇ ਸਿਸਟਮ 'ਚ ਮਤਲਬ ਜਰਨੈਲਾਂ ਨਾਲ ਵੀ ਪੂਰੀ ਹੈ। ਹੁਣ ਰੈੱਡ ਕਾਰਪੇਟ ਤੇ ਜੱਫੀਆਂ ਤੇ ਪੱਪੀਆਂ ਤੇ ਅਜ਼ੀਮ ਲੀਡਰ ਤੇ ਜੋ ਕੁਝ ਸ਼ਹਬਾਜ਼ ਸ਼ਰੀਫ ਵਿਚਾਰੇ ਨੂੰ ਤਾਂ ਕਦੀ ਮਾਂ ਨੇ ਇੰਨੀ ਵਾਰੀ ਨਹੀਂ ਸੀ ਚੁੰਮਿਆ। ਯਕੀਨ ਕਰੋ, ਮਾਂ ਜੀ ਦੀ ਅੱਲਾ ਹਯਾਤੀ ਕਰੇ, ਉਹਨਾਂ ਦੀ ਉਮਰ ਦਰਾਜ਼ ਕਰੇ। ਉਹਨਾਂ ਨੂੰ ਵੀ ਨਵਾਜ਼ ਸ਼ਰੀਫ ਹੀ ਬਹੁਤਾ ਪਿਆਰਾ ਸੀ। ਇਹ ਤਾਂ ਵਿਚਾਰਾ ਬਸ ਇੰਝ ਹੀ ਮੇਰੇ ਤਰ੍ਹਾਂ ਰੋਲ ਖੋਲ ਕੇ ਪਲ ਪੁਲ ਗਿਆ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਤੇ ਘਰ ਵਾਲਿਆਂ ਨੇ ਕਦੀ ਇੰਨਾ ਨਹੀਂ ਸੀ ਚਾਲਾਡ ਕੀਤਾ ਸ਼ਹਬਾਜ਼ ਸ਼ਰੀਫ ਸਾਹਿਬ ਦਾ ਜਿੰਨਾ ਸਦਰ ਟਰੰਪ ਕਰਨ ਡਏ ਨੇ। ਉਹ ਇੰਝ ਹੀ ਹੈ, ਤੁਹਾਨੂੰ ਪਤਾ ਵੀ ਜਿਵੇਂ ਕੁਰਬਾਨੀ ਦੇ ਜਾਨਵਰ ਨੂੰ ਕੁਰਬਾਨੀ ਤੋਂ ਪਹਿਲਾਂ ਪਾਣੀ ਛਾਣੀ ਪਿਆਉਂਦੇ ਨੇ, ਉੱਤੇ ਮਹਿੰਦੀ ਸ਼ਹਿੰਦੀ ਲਾਉਂਦੇ ਨੇ, ਫੁੱਲ ਫੁੰਮਣ ਵੀ ਫੁੱਲਾਂ ਵਰਗੇ ਜਿਹੜੇ ਫੁੱਲ ਹੁੰਦੇ ਨੇ ਉਹ ਫੁੰਮਣ ਆਖ ਦਿੰਦੇ ਨੇ। ਜਿਹੜੇ ਆਰਟੀਫਿਸ਼ਲ ਫੁੱਲ ਬਣਾਏ ਹੁੰਦੇ ਨੇ ਪੰਜਾਬੀ 'ਚ ਉਹਨਾਂ ਨੂੰ ਫੁੰਮਣ ਆਖ ਦਿੰਦੇ ਨੇ, ਜਿਵੇਂ ਕੱਪੜੇ ਦਾ ਫੁੱਲ ਬਣਾਉਣਾ, ਧਾਗੇ ਦਾ ਫੁੱਲ ਬਣਾਉਣਾ। ਅਤੇ ਜਿਹੜੇ ਫੁੰਮਣ ਸ਼ੁੰਮਣ ਇਹਨਾਂ ਨੂੰ ਬੰਨ੍ਹ ਕੇ ਜਨਾਬ ਇਹਨਾਂ ਨੂੰ ਝਾਂਜਰਾਂ ਛਾਂਜਰਾਂ ਪਵਾ ਕੇ ਲਾਲ ਕਾਰਪੇਟ ਸੂਆ ਲਾਲ ਘੁਮਾ ਫਿਰਾ ਰਹੇ ਨੇ ਸਾਰਾ ਕੁਝ। ਇਹ ਸਮਝੋ ਵੀ ਇਹਨਾਂ ਨੂੰ ਕੰਮ ਪੈਣ ਵਾਲਾ। ਅਸਲ ਮੁਸੀਬਤ ਤਾਂ ਇਹ ਹੈ ਵੀ ਇਹ ਕੀ ਆਂਦੇ ਨੇ ਚਣਿਆਂ ਦੇ ਬੁੱਢ ਬੱਕਰਾ ਰਾਖਾ ਪਾਇਆ ਹੈ। ਇਹ ਕੰਮ ਤਾਂ ਤੁਹਾਨੂੰ ਸਾਰਿਆਂ ਨੂੰ ਪੈਣ ਵਾਲਾ ਹੈ, ਇਹਨਾਂ ਨੂੰ ਇਕੱਲਿਆਂ ਨਹੀਂ ਪੈਣ ਵਾਲਾ। ਇਹ ਕੰਮ ਨਾਲ ਦੀ ਨਾਲ ਤੁਹਾਨੂੰ ਵੀ ਪੈਣ ਵਾਲਾ। ਹੁਣ ਤਗੜੇ ਹੋ ਜਾਓ, ਸੀਟ ਬੈਲਟ ਬੰਨ੍ਹ ਲਓ ਅਤੇ ਕੰਮ ਪੈ ਜਾਣ ਲੱਗਾ ਜੇ। ਅਤੇ ਹੁਣ ਇਹ ਕੰਮ ਕਿਹੜੇ ਪਾਸਿਓਂ ਪੈਣਾ, ਇਰਾਨ ਵਾਲੇ ਪਾਸਿਓਂ ਵੀ ਪੈਣਾ, ਇਸਰਾਈਲ ਵਾਲੇ ਪਾਸਿਓਂ ਵੀ ਪੈਣਾ, ਕਿਉਂਕਿ ਫੀਲਡ ਮਾਰਸ਼ਲ ਨੇ ਹਰ ਸ਼ੈ ਜਿਹੜੀ ਜੇ ਉਹ ਫੂਕ ਦੇਣੀ। ਉਹਨੂੰ ਐਕਸਟੈਂਸ਼ਨ ਚਾਹੀਦੀ ਹੈ।
ਕਿਸੇ ਵੀ ਕੀਮਤ ਦੇ ਉੱਤੇ ਉਹਨੇ ਇਕਤਦਾਰ ਦੇ ਵਿੱਚ ਰਹਿਣਾ। ਇਹ ਜਿਹੜਾ ਮੈਂ ਦਿਨ ਗਿਣਦਾ ਰਹਿਣਾ, ਉਹਨਾਂ ਦੀ ਹਿੱਕ ਤੇ ਦੀਵਾ ਬਲਦਾ ਜਿਹੜਾ ਇਹ 64 ਦਿਨ 63 ਦਿਨ 65 ਦਿਨ 66 ਦਿਨ, ਇਹਦੇ ਚੱਕਰ ਦੇ ਵਿੱਚ ਉਹਨਾਂ ਹਰ ਸ਼ੈ ਫਨਾ ਫਿੱਲਾ ਕਰ ਦੇਣਾ। ਇਸ ਵਾਸਤੇ ਹਜੇ ਵੀ ਥੋੜ੍ਹਾ ਜਿਹਾ ਵੇਲਾ ਹੈ ਕਿ ਅਸੀਂ ਕਾਊਂਟਡਾਊਨ ਜਿਹੜਾ ਉਹਨੂੰ ਜਾਰੀ ਰੱਖੀਏ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਅਜੇ ਵੀ ਬਿਸਤਰੇ 'ਤੇ ਪਏ ਨੇ ਜਾ ਕੇ ਹਸਪਤਾਲ ਦੇ, ਅਤੇ ਇਹ ਸਾਰੀਆਂ ਸ਼ੈਵਾਂ ਸਾਨੂੰ ਵੇਖਣੀਆਂ ਪੈਣੀਆਂ ਨੇ, ਸਮਝਣੀਆਂ ਪੈਣੀਆਂ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਕਤੀ ਤੌਰ 'ਤੇ ਇੰਝ ਲੱਗਦਾ ਵੀ ਇਹਨਾਂ ਬਾਜ਼ੀ ਪਲਟ ਦਿੱਤੀ ਹੈ, ਲੇਕਿਨ ਮੈਂ ਫਿਰ ਰਿਪੀਟ ਕਰਾਂਗਾ, ਬਾਜ਼ੀ ਏਡੀ ਛੇਤੀ ਪਲਟੀ ਨਹੀਂ ਜਾਣੀ। ਇੱਕ ਪਾਸੇ ਪਾਕਿਸਤਾਨ ਦੀ ਆਵਾਮ ਖਲੋਤੀ ਹੈ, ਇੱਕ ਪਾਸੇ ਇਹ ਖਲੋਤੇ ਨੇ, ਅਤੇ ਹੁਣ ਇਹ ਜੋ ਕੁਝ ਕਰਨ ਜਾ ਰਹੇ ਨੇ, ਤੁਹਾਨੂੰ ਯਕੀਨ ਤਾਂ ਨਹੀਂ ਆਉਣਾ ਮੇਰੀ ਗੱਲ ਦਾ, ਲੇਕਿਨ ਉਹਦੇ ਵਿੱਚ ਪਾਕਿਸਤਾਨ ਦੀ ਫੌਜ ਦੇ ਵਿੱਚੋਂ ਵੀ ਬੜੀ ਵੱਡੀ ਤਾਦਾਦ ਇੱਕ ਇਹਨਾਂ ਦੇ ਨਾਲ ਨਹੀਂ ਖਲੋਤੀ ਹੋਣੀ। ਅੱਗੇ ਚੱਲਦੇ ਹਾਂ ਜ਼ਰਾ, ਇਹ ਗੱਲ ਤਾਂ ਹੋ ਗਈ। ਸ਼ਾਹਿਦ ਅਫਰੀਦੀ ਸਾਹਿਬ, ਉਹਨਾਂ ਦਾ ਇਲਾਕਾ ਵੀ ਵਾਦੀ ਤੀਰਾ ਹੈ, ਉਹ ਸਾਰੇ ਉਹ ਕੰਮ ਕਰਦੇ ਨੇ ਜਿਹੜੇ ਇਮਰਾਨ ਖਾਨ ਸਾਹਿਬ ਨੇ ਕੀਤੇ ਸਨ, ਸਾਰੇ ਉਹ ਕੰਮ ਕਰਦੇ ਨੇ। ਆਲਦੋ ਕਿ ਉਹਨਾਂ ਦਾ ਕ੍ਰਿਕਟਿੰਗ ਕੈਰੀਅਰ ਉਹ ਜਿਹਾ ਨਹੀਂ, ਉਹ ਵਿਚਾਰੇ ਅਕਸਰ ਜ਼ੀਰੋ 'ਤੇ ਹੀ ਆਊਟ ਹੁੰਦੇ ਸਨ, ਅਤੇ ਬਸ ਕੰਪਨੀ ਦੀ ਮਸ਼ਹੂਰੀ ਬਹੁਤ ਹੀ ਸੀ, ਪਰਫਾਰਮੈਂਸ ਘੱਟ ਹੀ ਸੀ। ਫਿਰ ਪੜ੍ਹੇ ਲਿਖੇ ਬਿਲਕੁਲ ਹੀ ਨਹੀਂ ਹੈਗੇ, ਇਮਰਾਨ ਖਾਨ ਦੇ ਪੜ੍ਹੇ ਲਿਖੇ ਸਨ, ਇਹ ਤਾਂ ਵਿਚਾਰਾ ਮੇਰੀ ਤਰ੍ਹਾਂ ਬਿਲਕੁਲ ਹੀ ਪੜ੍ਹਿਆ ਲਿਖਿਆ ਹੈ ਹੀ ਨਹੀਂ, ਜੋ ਮੈਨੂੰ ਲੱਗਦਾ ਹੈ। ਮੇਰਾ ਜ਼ਾਹਿਰ ਹੈ ਓਪੀਨੀਅਨ ਹੀ ਹੈ, ਹੋ ਸਕਦਾ ਹੋਵੇ ਪੜ੍ਹਿਆ ਲਿਖਿਆ, ਲੇਕਿਨ ਬਿਲਕੁਲ ਹੀ ਗੱਲਬਾਤ ਤੋਂ ਮੈਨੂੰ ਤਾਂ ਇੰਝ ਹੀ ਜਾਪਦਾ ਵੀ ਪੜ੍ਹਿਆ ਲਿਖਿਆ ਕੋਈ ਨਹੀਂ। ਇਹ ਚੈਰਿਟੀ ਵੀ ਕਰਦੇ ਨੇ, ਇਹ ਜਨਾਬ ਕਮਰਸ਼ੀਅਲ ਵੀ ਕਰਦੇ ਨੇ, ਕਦੀ ਦੱਸਦੇ ਨੇ ਵੀ ਵਾਲਾਂ ਦੀ ਖੁਸ਼ਕੀ ਕਿਵੇਂ ਖ਼ਤਮ ਹੋ ਸਕਦੀ ਹੈ, ਕਦੀ ਕੋਈ, ਸਾਰੇ ਕੰਮ ਹੀ ਕਰਦੇ ਨੇ। ਇਹ ਰੌਲਾ ਇਹ ਹੈ ਵੀ ਇਹ ਵੀ ਇਮਰਾਨ ਖਾਨ ਸਾਹਿਬ ਤਰ੍ਹਾਂ ਪਾਪੂਲਰ ਹੋਣਾ ਚਾਹੁੰਦੇ ਨੇ। ਇਹ ਚੈਰਿਟੀ ਵਾਲਾ ਕੰਮ ਮੇਰਾ ਖਿਆਲ ਹੈ, ਮੇਰਾ ਓਪੀਨੀਅਨ ਹੈ ਵੀ ਇਸ ਤੋਂ ਕਰਦੇ ਨੇ। ਹੁਣ ਇਹਨਾਂ ਦਾ ਇਲਾਕਾ ਤੀਰਾ, ਇਹ ਕਰ ਰਹੇ ਸਨ ਪ੍ਰੈਸ ਕਾਨਫਰੰਸ, ਉੱਥੇ ਬੰਦੇ ਨੇ ਸਵਾਲ ਪੁੱਛਿਆ ਵੀ ਵਾਦੀ ਤੀਰਾ ਦੇ ਵਿੱਚ 25 ਬੰਦਿਆਂ ਨੂੰ ਸ਼ਹੀਦ ਕਰ ਦਿੱਤਾ, ਤੁਹਾਡਾ ਉਹਦੇ 'ਤੇ ਕੀ ਖਿਆਲ ਹੈ? ਤੁਸੀਂ ਮਜ਼ੰਮਤ ਕਰਦੇ ਹੋ ਜਿਹੜੇ ਬੰਦੇ ਸ਼ਹੀਦ ਹੋਏ ਨੇ, ਜੋ ਕੁਝ ਹੋ ਰਿਹਾ ਉੱਥੇ ਆਪਰੇਸ਼ਨ ਹੋ ਰਿਹਾ। ਹੁਣ ਮੇਰਾ ਮਤਲਬ ਹੈ ਕਿ ਇਹ ਹੁਣ ਇਮਰਾਨ ਖਾਨ ਦੀ ਕੋਈ ਅਸਲ ਕਾਪੀ ਤਾਂ ਨਹੀਂ ਹੈ ਨਾ, ਕੋਸ਼ਿਸ਼ ਤਾਂ ਕਰਦੇ ਨੇ ਇਮਰਾਨ ਖਾਨ ਬਣਨ ਦੀ, ਪਰ ਇਮਰਾਨ ਖਾਨ ਬਣ ਤਾਂ ਨਹੀਂ ਸਕਦੇ, ਕੋਸ਼ਿਸ਼ ਜਿੰਨੀ ਮਰਜ਼ੀ ਕਰਦੇ ਰਹਿਣ। ਇਹ ਜ਼ਰਾ ਆਪੇ ਹੀ ਸੁਣ ਲਓ ਕਿ ਭਾਈ ਉਹਨਾਂ ਨੇ ਅੱਗੋਂ ਆਖਿਆ ਕੀ ਹੈ। साहब, खैबर वादी किरा में जो बमबारी हुई है जिसमें बच्चे खवातीन शहीद हुए, क्या आप उन लोगों के लिए इंसाफ का मुतालबा करेंगे? कानूनी कार्रवाई होनी चाहिए, मजम्मत करेंगे? मेरा वो इलाका है, मेरा अपना घर है वहाँ पे, और मैं समझता हूँ कि बहुत सारी चीज़ें सामने आ रही हैं, नज़र आ रही हैं। वहाँ पर जब मैंने हॉस्पिटल शुरू किया, वहाँ पे मैंने स्कूल शुरू किया, तो अभी शुरू ही करने लगे थे कि वहाँ से मुझे ऐसे कॉल्स आना शुरू हो गई कि वो प्रोजेक्ट्स मेरे अभी तक दोनों कंप्लीट नहीं हो सके। वहाँ के लोगों के लिए मैंने किए थे, जो भी हो इस मुल्क की बेहतरी के लिए। देखिए, अपने लोगों के ख़िलाफ़ बंदूक नहीं उठाया जाता। अब फैमिली होती है, मुख्तलिफ बहन भाई होते हैं, आप नाराज़ भी होते हो सारा कुछ, लेकिन आप किसी के ख़िलाफ़ बंदूक नहीं उठाते। आपकी कोशिश ये होती है कि डायलॉग्स के ज़रिए जो मशरान हैं, बड़े हैं, उनको बिठाया जाए, उनसे बात की जाए, जो कि हो भी रही हैं, बहुत सारी चीज़ें हो रही हैं वहाँ पे। मैं वहाँ, क्योंकि वो एरिया बहुत खूबसूरत एरिया है, मेरी पर्सनली दिली ख्वाहिश होती है कि हालात बेहतर हो, मैं वहाँ दोबारा अपने इलाके में जा सकूँ। वहाँ हमारी फाउंडेशन की काफ़ी एक्टिविटीज़ रही हैं अल्हम्दुलिल्लाह, और भी करनी है, थोड़े से हालात बेहतर हो जाए इंशाअल्लाह। बाकी सुन लिया जी, सवाल गंदम जवाब चना। सवाल पूछया भी ਉਹਦੀ ਮੁਜ਼ੰਮਤ ਕਰ ਦਿਓ, ਪਤਾ ਨਹੀਂ ਗੱਲ ਕਿੱਧਰੋਂ ਦੀ ਖਿੱਚ ਕੇ ਕਿੱਧਰ ਨੂੰ ਲੈ ਕੇ ਵਾਇਆ ਬਠਿੰਡਾ ਘੁੰਮ ਘਮਾ ਕੇ ਆ ਕੇ ਉਹਨਾਂ ਨੇ ਗੱਲ ਕੋਈ ਹੋਰ ਕਰ ਦਿੱਤੀ। ਤੁਸੀਂ ਹਿਸਾਬ ਸੂਰਤ ਹਾਲ ਆਪ ਵੇਖ ਲਓ ਇਹਨਾਂ ਲੋਕਾਂ ਦੀ, ਕਿ ਇਹਨਾਂ ਨੇ ਇਮਰਾਨ ਖਾਨ ਬਣਨਾ ਹੈ, ਇਹ ਇਮਰਾਨ ਖਾਨ ਬਣਨਾ ਚਾਹੁੰਦੇ ਨੇ, ਚੈਰਿਟੀ ਕਰਕੇ ਬਾਕੀ ਸਾਰੀਆਂ ਗੱਲਾਂ। ਇਮਰਾਨ ਖਾਨ ਦਲੇਰੀ ਨਾਲ ਬਣਿਆ ਜਾਣਾ, ਇਮਰਾਨ ਖਾਨ ਇਹੋ ਜਿਹੀਆਂ ਖੱਚਾ ਮਾਰ ਕੇ ਨਹੀਂ ਬਣਿਆ ਜਾਣਾ। ਤਾਂ ਤੁਹਾਡੇ ਕੋਲੋਂ ਸਿੱਧਾ ਸਵਾਲ ਕੀਤਾ, ਜਵਾਬ ਦਿਓ ਕਿ ਹਾਂ ਉੱਥੇ ਮਾਸੂਮ ਲੋਕ ਸ਼ਹੀਦ ਹੋਏ ਨੇ, ਮੈਂ ਉਹਦੀ ਮੁਜ਼ੰਮਤ ਕਰਦਾ। ਇਹ ਕਿਹੜੀ ਐਡੀ ਗੱਲ ਹੈ? ਹੁਣ ਤੇ IGFC ਕਹਿ ਚੁੱਕਿਆ ਕਿ ਉੱਥੇ ਜਨਾਬ, ਔਰ ਉਹ ਅਫਰੀਦੀ ਸਾਹਿਬ ਦੱਸ ਰਹੇ ਨੇ ਕਿ ਉਹ IGFC ਕਹਿ ਰਹੇ ਨੇ ਕਿ ਹਾਂਜੀ ਮਾਸੂਮ ਲੋਕ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ ਜਿਹੜਾ 1-1 ਕਰੋੜ ਰੁਪਈਆ ਵੀ ਦੇ ਰਹੇ ਹਾਂ। ਅਤੇ ਮੈਨੂੰ ਇਹ ਦੱਸੋ ਵੀ ਉਸ ਤੋਂ ਬਾਅਦ ਅਫਰੀਦੀ ਸਾਹਿਬ ਤੁਹਾਨੂੰ ਕਹਿਣ ਦੇ ਵਿੱਚ ਕਿਹੜਾ ਮਸਲਾ ਹੈ? ਲੇਕਿਨ ਚਲੋ, ਇਹਨਾਂ ਨੇ ਇਹੀ ਕੰਮ ਕਰਨਾ। ਅਗਲੀ ਖਬਰ ਰੂਸ ਤੋਂ ਹੈ ਜੀ। ਅਸੀਂ ਤੁਹਾਨੂੰ ਪਤਾ ਜਿੱਥੇ ਜਾਣੇ ਝੰਡੇ ਕੱਢਦੇ। ਪਾਕਿਸਤਾਨ ਪੋਸਟ, ਉਹਨਾਂ ਦੇ ਬਾਰੇ ਖਬਰ ਹੈ ਕਿ ਪਾਕਿਸਤਾਨ ਪੋਸਟ ਨੇ ਰੂਸ ਪੋਸਟ ਜਿਹੜੀ ਹੈ ਉਹਦੇ 3 ਸਾਲ ਤੋਂ ਵਾਜਬਾਤ ਨਹੀਂ ਦਿੱਤੇ। ਅਸੀਂ ਕਰਜ਼ਈ ਹਾਂ, ਰੂਸ ਵਾਲੇ ਸਾਡੀ ਡਾਕ ਡਿਲੀਵਰ ਕਰਦੇ ਰਹੇ ਨੇ, ਸਾਡੇ ਪਾਰਸਲ ਚੁੱਕ ਕੇ ਦਿੰਦੇ ਰਹੇ ਨੇ ਜਿੱਥੇ ਜਿੱਥੇ ਘੱਲਦੇ ਰਹੇ, ਪਰ ਅਸੀਂ ਉਹਨਾਂ ਦੇ ਰੁਪਈਏ ਨਹੀਂ ਦਿੱਤੇ। ਇੱਥੇ ਲੋਕਾਂ ਕੋਲੋਂ ਪੈਸੇ ਲੈਂਦੇ ਰਹੇ ਹਾਂ। ਇਹ ਗੱਲ ਨੂੰ ਸਮਝੋ। ਅਗਰ ਤੁਸੀਂ ਰੂਸ ਦੇ ਇਲਾਕਿਆਂ 'ਚ ਜਾਂ ਕਿਸੇ ਐਸੀ ਜਗ੍ਹਾ 'ਤੇ ਡਾਕ ਜਾਂ ਪਾਰਸਲ ਭੇਜ ਰਹੇ ਹੋ ਜਿਹਦੇ ਵਿੱਚ ਰੂਸ ਪੋਸਟ ਇਨਵੋਲਵ ਹੈ, ਰੂਸ ਦਾ ਜਿਹੜਾ ਡਾਕਖਾਨੇ ਦਾ ਮਹਿਕਮਾ ਹੈ, ਜ਼ਾਹਿਰ ਹੈ ਆਵਾਮ ਨੇ ਤਾਂ ਪੈਸੇ ਦੇ ਦਿੱਤੇ, ਮੁਫਤ ਇੱਥੋਂ ਕੁਛ ਨਹੀਂ ਜਾਂਦਾ ਨਾ। ਆਵਾਮ ਕੋਲੋਂ ਪੈਸੇ ਲੈ ਕੇ ਡਾਕ ਵਾਲਿਆਂ ਆਪਣੀ ਜੇਬ 'ਚ ਪਾ ਲਏ ਅਤੇ ਰੂਸ ਵਾਲਿਆਂ ਨੂੰ ਦਿੱਤਾ ਹੀ ਕੱਖ ਨਾ। ਹੁਣ ਰੂਸ ਵਾਲਿਆਂ ਨੇ ਆਖਰ 3 ਸਾਲ ਤੋਂ ਬਾਅਦ ਜਿਹੜਾ ਰੂਸੀ ਡਾਕਖਾਨਾ ਹੈ, ਉਹਨਾਂ ਹੱਥ ਖੜੇ ਕਰ ਦਿੱਤੇ। ਉਹਨਾਂ ਕਿਹਾ ਅਸੀਂ ਤੁਹਾਡੀ ਕੋਈ ਪੋਸਟ ਹੁਣ ਨਹੀਂ ਰਿਸੀਵ ਕਰਨੀ, ਅਸੀਂ ਤੁਹਾਡੇ ਨਾਲ ਲੈਣ ਦੇਣ ਹੀ ਨਹੀਂ ਕਰਨਾ, ਸਾਡਾ ਤੁਹਾਡਾ ਕੰਮ ਬੰਦ।
ਉਹਦੀ ਵਜ੍ਹਾ ਹੈ ਵੀ ਉਹਨਾਂ ਕੋਲੋਂ ਕੰਮ ਕਰਾਈ ਜਾ ਰਹੇ ਸਨ, ਪੈਸੇ ਤੁਹਾਡੇ ਕੋਲ ਲੈ ਕੇ ਖਾਈ ਜਾ ਰਹੇ ਸਨ, ਤੇ ਉਹਨਾਂ ਨੂੰ ਪੈਸੇ ਦੇ ਨਹੀਂ ਸੀ ਰਹੇ। ਇਹ ਵੀ ਵੈਸੇ ਹੈ ਨਾ ਜ਼ਬਰਦਸਤ ਕੰਮ, ਫੀਲ ਦਾ ਡਿਜੀਟਲ ਡਿਫਰੈਂਸ। ਅੱਗੇ ਚਲੀਏ ਜੀ ਜ਼ਰਾ। ਇਹ ਖਬਰ ਬੜੀ ਹੀ ਹੈਰਾਨ ਕੁਨ ਵੀ ਹੈ, ਮੇਰੇ ਲਈ ਪਰੇਸ਼ਾਨ ਕੁਨ ਵੀ ਹੈ। ਸੂਬਾ ਸਿੰਧ ਦੇ ਵਿੱਚ 35,000 ਵਾਲਦੈਨ ਨੇ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਉਣ ਤੋਂ ਇਨਕਾਰ ਕਰ ਦਿੱਤਾ। 34,000 ਵਾਲਦੈਨ ਦਾ ਤਲਕ ਕਰਾਚੀ ਤੋਂ ਹੈ। ਇਹ ਅੱਗੇ ਪਿਛਲੇ ਦਿਨਾਂ ਦੇ ਵਿੱਚ ਉਹ ਕੈਂਸਰ ਦੀ ਇੱਕ ਵੈਕਸੀਨ ਹੈ, ਉਹਦੇ 'ਤੇ ਵੀ ਇਹੀ ਫੱਡਾ ਪਾਉਂਦੇ ਨੇ ਲੋਕੀ। ਮੇਰੀ ਸਮਝ ਤੋਂ ਬਾਹਰ ਹੈ, ਲੋਕਾਂ ਨੂੰ ਕਾਹਦਾ ਫਿਕਰ ਹੈ? ਪਾਕਿਸਤਾਨ ਜਿਹੜਾ ਚੌਥੀ ਪੰਜਵੀਂ ਵੱਡੀ ਆਬਾਦੀ ਹੈ ਦੁਨੀਆ ਦੀ, ਇਹ ਕਿਉਂ ਤੁਸੀਂ ਇਹ ਸਮਝਣਾ ਸ਼ੁਰੂ ਕਰ ਦਿੰਦੇ ਹੋ ਵੀ ਇਹ ਜਿਹੜੀਆਂ ਵੈਕਸੀਨਾਂ ਇਹ ਤੁਹਾਡੀ ਆਬਾਦੀ ਘਟਾਉਣ ਵਾਸਤੇ ਬੱਚਿਆਂ ਨੇ ਪੀ ਲਈਆਂ, ਅਤੇ ਉਹ ਬੱਚਿਆਂ ਨੇ ਜਿਹੜਾ ਜਨਾਬ ਉਸ ਤੋਂ ਬਾਅਦ ਅੱਗੋਂ ਗਾਂ ਉਹਨਾਂ ਦੇ ਵਿਆਹ ਕਰਨੇ ਨੇ, ਅਤੇ ਉਹ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਰਹਿ ਜਾਣਗੇ, ਜਾਂ ਬੱਚੀਆਂ ਨੂੰ ਵੈਕਸੀਨ ਲਵਾ ਦਿੱਤੀ ਕੈਂਸਰ ਦੀ ਅਤੇ ਉਹ ਬੱਚੀਆਂ ਮਾਂ ਨਹੀਂ ਬਣ ਸਕਣਗੀਆਂ। ਇਹ ਤੁਹਾਨੂੰ ਕਿਉਂ ਲੱਗਦਾ ਦਿਨ ਰਾਤ ਬੈਠਿਆਂ ਵੀ ਪੂਰੀ ਦੁਨੀਆ ਤੁਹਾਡੀ ਆਬਾਦੀ ਦੇ ਪਿੱਛੇ ਪਈ ਹੈ? ਤੁਹਾਡੀ ਆਬਾਦੀ ਤਾਂ ਇੰਨੀ ਇੱਥੇ ਵੀ ਕੁਰਬਲ ਕਰਦੀ ਫਿਰਨ ਡਈ ਹੈ, ਤੁਹਾਡੇ ਕੋਲੋਂ ਆਪਣੇ ਕੋਲੋਂ ਨਹੀਂ ਸਾਂਭੀ ਜਾਣ ਡਈ ਪਾਕਿਸਤਾਨ ਦੀ ਆਬਾਦੀ। ਅਤੇ ਮੈਨੂੰ ਦੱਸੋ ਬਾਕੀ ਦੁਨੀਆ ਨੂੰ ਤੁਹਾਡੀ ਆਬਾਦੀ ਨਾਲ ਐਡਾ ਕਿਹੜਾ ਕੰਮ ਹੈ? ਐਵੇਂ ਕਿਉਂ ਪਰੇਸ਼ਾਨੀ 'ਚ ਪਏ ਰਹਿੰਦੇ ਹੋ ਵੀ ਪੂਰੀ ਦੁਨੀਆ ਤੁਹਾਡੇ ਖਿਲਾਫ ਹੈ, ਇਹ ਤੁਹਾਡੇ ਖਿਲਾਫ ਕੰਮ ਕਰ ਰਹੀ ਹੈ? ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਐਡੀ ਪਰੇਸ਼ਾਨੀ ਅਸੀਂ ਕਿਉਂ ਬਣਾ ਲੈਂਦੇ ਹਰ ਚੀਜ਼ ਦੀ। ਜਿਹੜਾ ਚੰਗਾ ਕੰਮ ਸਾਡੇ ਨਾਲ ਹੋ ਰਿਹਾ ਹੁੰਦਾ ਕੋਈ, ਮਤਲਬ ਹੁਣ ਵੈਕਸੀਨਾਂ ਨੇ ਇਹ ਲਵਾਉਣੀਆਂ ਪੈਣੀਆਂ ਨੇ। ਕਿਸੇ ਜ਼ਮਾਨੇ ਦੇ ਵਿੱਚ ਚੀਜ਼ਾਂ ਦੀਆਂ ਵੈਕਸੀਨਾਂ ਨਹੀਂ ਸਨ ਤਾਂ ਲੋਕੀ ਮਰ ਜਾਂਦੇ ਸਨ 20 ਸਾਲ 25 ਸਾਲ ਦੀ ਉਮਰ 'ਚ। ਅੱਜ ਬੜੀਆਂ ਸਾਰੀਆਂ ਬਿਮਾਰੀਆਂ ਉਹਨਾਂ ਦੀਆਂ ਵੈਕਸੀਨਾਂ ਛੋਟੇ ਹੁੰਦੇ ਆ ਜਿਹੜੇ ਟੀਕੇ ਲਵਾਉਂਦੇ ਜੇ ਬੱਚਿਆਂ ਨੂੰ ਹਿਫਾਜ਼ਤੀ, ਉਹ ਵੈਕਸੀਨ ਹੀ ਹੁੰਦਾ ਨਾ। ਇਹ ਪੋਲੀਓ ਤਰ੍ਹਾਂ ਉਹ ਵੀ ਵੈਕਸੀਨ ਹੀ ਹੁੰਦੀ ਹੈ ਨਾ, ਉਹ ਹਿਫਾਜ਼ਤੀ ਟੀਕੇ ਵੀ ਲਵਾਉਂਦੇ ਜੇ ਨਾ। ਇਹ ਵੀ ਇਹਦੇ ਬਾਰੇ ਕਿਸੇ ਅਹਿਮਕ ਨੇ ਐਵੇਂ ਇੱਕ ਫਜ਼ੂਲ ਗੱਲ ਛੱਡ ਦਿੱਤੀ ਕਿ ਜੀ ਇਹ ਬੜਾ ਨੁਕਸਾਨ ਹੁੰਦਾ, ਉਹ ਲੋਕੀ ਆ ਡਟ ਗਏ, ਉਸ ਤੋਂ ਬਾਅਦ ਪੀਣਾ ਛੱਡ ਗਏ। ਹੁਣ ਭਲੇ ਲੋਕੀ ਆਪ ਪੀਣ, ਆਪਣੇ ਬੱਚਿਆਂ ਨੂੰ ਪਿਆਉਣ, ਰੌਲਾ ਪਾਉਣ। ਉਹ ਕੈਂਸਰ ਦੀ ਵੈਕਸੀਨ ਨਾਲ ਵੀ ਇਹੀ ਕੰਮ ਕਰ ਰਹੇ ਨੇ। ਇਹ ਇੱਕ ਅਜੀਬ ਹੀ ਜਹਾਲਤ ਹੈ। ਇੱਥੋਂ ਤੱਕ ਜਹਾਲਤ ਹੈ ਕਿ ਜਿਹੜੇ ਪੋਲੀਓ ਦੇ ਕਤਰੇ ਪਿਆਉਣ ਵਾਲੇ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਦੇ ਨੇ। ਇੱਕ ਪੋਲੀਓ ਦੇ ਕਤਰੇ ਪਿਆਉਣ ਵਾਲੀ ਵਰਕਰ ਨੂੰ ਮਾਰਿਆ ਕੁੱਟਿਆ, ਉਹਨੇ ਪੁਲਿਸ 'ਚ FIR ਕਰਾਈ ਹੈ। ਉਹ ਪਿੰਡ ਦੀਆਂ ਕੋਈ 15 ਔਰਤਾਂ ਨੇ ਉਹਨੂੰ ਮਾਰਿਆ ਕੁੱਟਿਆ ਵੀ ਅਸੀਂ ਆਪਣੀ ਬੱਚੀ ਜਿਹੜੀ ਹੈ ਉਹਨੂੰ ਨਹੀਂ ਪੋਲੀਓ ਦੇ ਕਤਰੇ ਪਿਆਉਣ ਦੇਣੇ। ਇਹ ਹੀ ਕੰਮ ਜਿਹੜੀ ਵੈਕਸੀਨ ਲਾਉਣ ਵਾਲੀਆਂ, ਕੈਂਸਰ ਦੀ ਵੈਕਸੀਨ ਲਾਉਣ ਵਾਲੀਆਂ ਲੇਡੀ ਹੈਲਥ ਵਰਕਰ ਨੇ ਉਹਨਾਂ ਨਾਲ ਵੀ ਹੈ। ਵੇਖੋ ਜੇ ਤੁਸੀਂ ਏਡੇ ਜਾਨਵਰ ਜੇ, ਮਾਜ਼ਰਤ ਇਸ ਲਫ਼ਜ਼ 'ਤੇ, ਮਤਲਬ ਏਡੇ ਬੇਵਕੂਫ ਜੇ ਕਿ ਜਿਹੜੇ ਕੰਮ ਦੇ ਵਿੱਚ ਤੁਹਾਡੇ ਬੱਚਿਆਂ ਦੀ ਕੋਈ ਆਸਾਨੀ ਹੈ, ਉਹਨਾਂ ਦੀ ਅੱਗੋਂ ਜ਼ਿੰਦਗੀ ਦੇ ਵਿੱਚ ਕਿਸੇ ਵੱਡੀ ਬਿਮਾਰੀ ਤੋਂ ਬਚ ਜਾਣਗੇ, ਕਿਸੇ ਵੱਡੀ ਪਰੇਸ਼ਾਨੀ ਤੋਂ ਬਚ ਜਾਣਗੇ, ਬਜਾਏ ਇਸ ਦੇ ਕਿ ਤੁਸੀਂ ਆਪ ਖੜ ਕੇ ਆਪਣੇ ਬੱਚਿਆਂ ਨੂੰ ਵੈਕਸੀਨ ਲਵਾਓ, ਤੁਸੀਂ ਉਲਟਾ ਮਾਰ ਕੁਟਾਈ ਕਰਦੇ ਹੋ ਔਰ ਆਂਦੇ ਹੋ ਅਸੀਂ ਵੈਕਸੀਨ ਨਹੀਂ ਲਾਉਣੀ, ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ, ਬੈਨ ਅਲ-ਅਕਵਾਮੀ ਲੈਵਲ 'ਤੇ ਸਾਜ਼ਿਸ਼ ਹੋ ਰਹੀ ਹੈ ਕਿ ਸਾਡੀ ਆਬਾਦੀ ਘਟ ਜਾਏ। ਇਹਦੇ ਪਿੱਛੇ ਗੱਲ ਇਹ ਵੀ ਜੇ ਵੈਕਸੀਨ ਜਿਹਨੇ ਪੀ ਲਈ ਉਹ ਬੱਚਾ ਗਾਂ ਬੱਚੇ ਨਹੀਂ ਪੈਦਾ ਕਰ ਸਕਦਾ, ਜਾਂ ਬੱਚੀ ਗਾਂ ਬੱਚੇ ਨਹੀਂ ਪੈਦਾ ਕਰ ਸਕਦੀ। ਦੋਵਾਂ ਦੇ ਬਾਰੇ ਇਹੀ ਹੈ, ਮੁੰਡੇ ਨੂੰ ਪਿਆ ਲਈ ਤੇ ਤਦ, ਕੁੜੀ ਨੂੰ ਪਿਆ ਲਈ ਤੇ ਤਦ। ਇਸੇ ਤਰ੍ਹਾਂ ਕੈਂਸਰ ਦੀ ਲਵਾ ਲਿਆ ਟੀਕਾ ਕੁੜੀ ਨੂੰ ਤੇ ਤਦ, ਇਹਨਾਂ ਗਾਂ ਬੱਚੇ ਨਹੀਂ ਪੈਦਾ ਕਰਨ ਸਕਦੇ। ਬਈ ਕਿਹਨੂੰ ਐਡਾ ਇੰਟਰਸਟ ਹੈ ਵੀ ਤੁਹਾਡੀ ਜਿਹੜੇ ਤੁਸੀਂ ਇੱਥੇ, ਮੇਰਾ ਮਤਲਬ ਐਡੇ ਜਿਹੜੇ ਚੰਗੇਜ਼ ਖਾਨ ਜੰਮਣ ਡਏ ਉਹ ਸਾਰੇ, ਵੀ ਉਹ ਕਿਹਨੂੰ ਐਡੀ ਪਰੇਸ਼ਾਨੀ ਹੈ ਵੀ ਇਹ ਤੁਹਾਡੀ ਪਬਲਿਕ ਜਿਹੜੀ ਉਹ ਘੱਟ ਕਰਨੀ ਹੈ। ਨਾ ਕੋਈ ਬੇਵਕੂਫੀ ਦੇ ਕੁਛ ਆਉਂਦੇ ਨੇ, ਬੇਵਕੂਫ ਦੇ ਸਿਰ 'ਤੇ ਕੁਛ ਸਿੰਘ ਹੁੰਦੇ ਨੇ, ਗੱਲ ਤਾਂ ਸੱਚੀ, ਸਿੰਘ ਤੇ ਨਹੀਂ ਹੁੰਦੇ, ਇਹੋ ਜਿਹੇ ਹੀ ਹੁੰਦੇ ਨੇ। ਇਹ ਹੁਣ ਜਿਹੜੀ ਹਰਕਤ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵੀ ਕਈ ਇਲਾਕਿਆਂ 'ਚ ਹੁੰਦੀ ਹੈ, KP 'ਚ ਬਹੁਤ ਜ਼ਿਆਦਾ ਹੁੰਦੀ, ਸਿੰਧ 'ਚ ਵੀ ਹੁੰਦੀ। ਹੁਣ ਤਾਂ ਕਰਾਚੀ ਦੇ ਨੰਬਰ ਸੁਣ ਕੇ ਤਾਂ ਮੈਂ ਪਰੇਸ਼ਾਨ ਹੋ ਗਿਆ ਵੀ ਕਰਾਚੀ, ਜਿਹਨੂੰ ਮੈਂ ਇੱਕ ਪੜ੍ਹਿਆ ਲਿਖਿਆ ਇੱਕ ਬਿਹਤਰ ਸ਼ਊਰ ਵਾਲਾ ਸ਼ਹਿਰ ਸਮਝਦਾ, ਉੱਥੇ ਵੀ ਇਹ ਕੰਮ ਹੋਣ ਡਿਆ। ਉਹ ਖੁਦਾ ਦਾ ਨਾਂ ਲਵੋ ਯਾਰ, ਹਯਾ ਨੂੰ ਹੱਥ ਮਾਰੋ। ਹੈਦਰਾਬਾਦ ਤੋਂ ਪੋਲੀਓ ਦਾ ਨਵਾਂ ਕੇਸ ਸਾਹਮਣੇ ਆ ਗਿਆ। 2025 ਦੇ ਵਿੱਚ ਤਸਦੀਕਸ਼ੁਦਾ 27 ਕੇਸ ਆ ਗਏ ਨੇ ਪਾਕਿਸਤਾਨ ਦੇ ਵਿੱਚ। ਇਹ ਇੱਕ ਵੀ ਹੋਵੇ ਨਾ ਤਾਂ ਬੜੀ ਪਰੇਸ਼ਾਨੀ ਦੀ ਗੱਲ ਹੈ। ਇੱਕ ਕੇਸ ਵੀ ਹੋਵੇ ਤੇ ਦਾ ਮਤਲਬ ਹੈ ਕਿ ਪੋਲੀਓ ਦਾ ਵਾਇਰਸ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਦੁਨੀਆ ਪੂਰੀ ਮੁਕਾ ਚੁੱਕੀ ਹੈ, 1-2 ਮੁਲਕ ਹੀ ਨੇ ਪੂਰੀ ਦੁਨੀਆ ਜਿੱਥੇ ਰਹਿ ਗਏ ਨੇ ਵਾਇਰਸ। ਕੋ ਥੋੜ੍ਹਾ ਖਿਆਲ ਕਰੋ, ਸਾਡੀ ਜਿਹੜੀ ਟਰੈਵਲ ਹੈ, ਸਾਡੀ ਇੰਗੇਜਮੈਂਟ ਹੈ ਦੁਨੀਆ ਨਾਲ, ਉੱਤੇ ਆਉਣ ਵਾਲੇ ਵਕਤ 'ਚ ਪਾਬੰਦੀ ਲੱਗੇਗੀ। ਤੁਹਾਡੇ ਬੱਚੇ ਜਿਹੜੇ ਨੇ ਉਹ ਵੀ ਸਿਹਤਮੰਦ ਨਹੀਂ ਰਹਿ ਸਕਣਗੇ। ਪੂਰੀ ਦੁਨੀਆ ਨੇ ਇੱਥੇ ਕੰਟਰੋਲ ਕਰ ਲਿਆ, ਤੁਹਾਡੀ ਜਹਾਲਤ ਰੋਕੀ ਖੜੀ ਹੈ। ਇਸ ਲਈ KP 'ਚ 18 ਨੇ, ਸਿੰਧ ਦੇ ਵਿੱਚ 7 ਨੇ, ਪੰਜਾਬ ਔਰ ਗਿਲਗਿਤ ਬਲਤਿਸਤਾਨ ਦੇ ਵਿੱਚ ਪੋਲੀਓ ਦਾ ਇੱਕ ਕੇਸ ਸਾਹਮਣੇ ਆਇਆ। ਮੈਂ ਹੁਣ ਤੁਹਾਡੇ ਕੋਲੋਂ ਅਪੀਲ ਹੀ ਕਰ ਸਕਦਾ, ਇਹ ਜੋ ਝੂਠ ਹੈ, ਜੋ ਵੀ ਇਹਦੇ ਖਿਲਾਫ ਗੱਲਾਂ ਨੇ, ਇਹ ਬੱਚਿਆਂ ਨੂੰ ਜ਼ਰੂਰ ਵੈਕਸੀਨ ਪਿਆਓ, ਹਰ ਸੂਰਤ ਪਿਆਓ, ਟੀਕੇ ਵੀ ਲਵਾਓ। ਇਹ ਸਾਰਾ ਚੰਗੇ ਕੰਮ ਵਾਸਤੇ। ਜਿਹੜਾ ਵੀ ਤੁਹਾਨੂੰ ਬਦਬਖਤ ਦੱਸਦਾ ਝੂਠ ਮਾਰਦਾ, ਇਹਦੇ ਵਿੱਚ ਕੋਈ ਸੱਚ ਜਿਹੜਾ ਉਹ ਮੌਜੂਦ ਨਹੀਂ ਹੈ। ਅੱਛਾ ਜੀ, ਜ਼ਰਾ ਅਗਲੀ ਖਬਰ ਵਾਲੇ ਪਾਸੇ ਚਲੀਏ। ਅਗਲੀ ਖਬਰ ਇਹ ਕਿ ਬਿਲਾਵਲ ਜ਼ਰਦਾਰੀ ਸਾਹਿਬ ਨੇ ਆਪਣੇ ਕਜ਼ਨ ਨੂੰ ਵੈਲਕਮ ਕੀਤਾ, ਜਿਹੜਾ ਮੁਰਤਜ਼ਾ ਭੁੱਟੋ ਸਾਹਿਬ ਦੇ ਸਾਹਿਬਜ਼ਾਦੇ ਨੇ, ਜ਼ੁਲਫਕਾਰ ਜੂਨੀਅਰ ਭੁੱਟੋ ਸਾਹਿਬ ਦਾ ਪੋਤਰਾ, ਜ਼ੁਲਫਕਾਰ ਅਲੀ ਭੁੱਟੋ ਸਾਹਿਬ ਦਾ ਪੋਤਰਾ, ਜਿਹੜਾ ਅਸਲ ਵਾਰਿਸ ਹੈ ਉਹਨਾਂ ਦੀ, ਜ਼ਾਹਿਰ ਹੈ ਸਾਰੀ ਮਿਰਾਸ ਦਾ। ਉਹਨੂੰ ਹੁਣ ਵੈਲਕਮ ਕੀਤਾ ਕਿਉਂਕਿ ਉਹ ਸਿਆਸਤ 'ਚ ਆ ਗਏ ਨੇ, ਉਹਨਾਂ ਆਪਣੀ ਪਾਰਟੀ ਸ਼ੁਰੂ ਕਰ ਦਿੱਤੀ ਹੈ। ਉਹ ਹੁਣ ਇਲੈਕਸ਼ਨ ਲੜਨਗੇ ਅਗਲਾ।
ਬਿਲਾਵਲ ਸਾਹਿਬ ਨੂੰ ਬੜੀ ਪਰੇਸ਼ਾਨੀ ਬਣੀ ਹੋਈ ਹੈ ਉਹਦੇ 'ਤੇ ਸਵਾਲ ਪੁੱਛਿਆ ਕਿਸੇ ਨੇ ਤਾਂ ਉਹਨਾਂ ਕਿਹਾ ਜੀ ਨਹੀਂ ਅਸੀਂ ਵੈਲਕਮ ਕਰਦੇ ਹਾਂ, ਅਸੀਂ ਤੇ ਉਹਨਾਂ ਦੀ ਸਿਆਸਤ ਦੇ ਉੱਤੇ ਕਦੇ ਪਾਬੰਦੀ ਨਹੀਂ ਲਾਈ। ਹਾਲਾਂਕਿ ਉਹ ਇਹ ਆਂਦੇ ਨੇ, ਜ਼ਾਹਿਰ ਹੈ ਇਲਜ਼ਾਮ ਨੇ ਸਿੱਧੇ ਸਿੱਧੇ, ਕਿ ਆਸਿਫ ਅਲੀ ਜ਼ਰਦਾਰੀ ਸਾਹਿਬ ਨੂੰ ਉਹਨਾਂ ਨੇ ਨੋਮੀਨੇਟ ਕੀਤਾ ਹੋਇਆ ਕਤਲ ਦੇ ਮੁਕੱਦਮੇ 'ਚ, ਔਰ ਆਪਣੇ ਵਾਲਦ ਦੇ ਕਤਲ ਦੇ ਮੁਕੱਦਮੇ 'ਚ ਨੋਮੀਨੇਟ ਕੀਤਾ ਉਹਨਾਂ ਦੇ ਹਿਸਾਬ ਨਾਲ, ਤੇ ਉਹਨਾਂ ਦੇ ਵਾਲਦ ਦੇ ਕਾਤਲ ਹੀ ਜਿਹੜੇ ਨੇ ਉਹ ਆਸਿਫ ਜ਼ਰਦਾਰੀ ਸਾਹਿਬ ਨੇ। ਤੇ ਇਹ ਵੀ ਇੱਕ ਨਵਾਂ ਜੋੜ ਸਿੰਧ ਦੇ ਵਿੱਚ ਹੁਣ ਪੈਣ ਵਾਲਾ, ਵੇਖਦੇ ਆਉਣ ਵਾਲੇ ਵਕਤ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਜਾਂਦਾ ਹੈ, ਲੇਕਿਨ ਇਹ ਇੱਕ ਜੋੜ ਵੀ ਤਗੜਾ ਆਉਣ ਵਾਲੇ ਵਕਤ ਦੇ ਵਿੱਚ ਪਏਗਾ। ਅੱਛਾ ਜੀ, ਅੱਗੋਂ ਬਲੋਚਿਸਤਾਨ ਦੇ ਵਿੱਚ ਆਟਾ ਬਹੁਤ ਹੀ ਮਹਿੰਗਾ ਹੋ ਗਿਆ। 20 ਕਿਲੋ ਦਾ ਜਿਹੜਾ ਆਟਾ ਉਹ 2300 ਰੁਪਏ ਕਿਲੋ ਹੋ ਗਿਆ। 8 ਲੱਖ ਬੋਰੀਆਂ ਮੌਜੂਦ ਹੋਣ ਦੇ ਬਾਵਜੂਦ ਮਹਿਕਮਾ ਖੁਰਾਕ ਬਲੋਚਿਸਤਾਨ ਦੇ ਕੋਲ ਉਹਨਾਂ ਕੋਈ ਕਣਕ ਸ਼ਣਕ ਨਹੀਂ ਖਰੀਦੀ, ਜਿਹਦੇ ਨਾਲ 6 ਅਰਬ ਦਾ ਨੁਕਸਾਨ ਹੋਇਆ। ਹੁਣ ਸੂਬੇ ਦੇ ਕੋਲ ਕੋਈ ਕਣਕ ਨਹੀਂ ਹੈਗੀ। 20 ਕਿਲੋ ਦਾ ਥੈਲਾ ਜਿਹੜਾ ਉਹ 2300 ਰੁਪਏ ਦਾ ਹੋ ਗਿਆ, ਤੇ ਦੂਜੇ ਪਾਸੇ ਜ਼ਰਾ ਹਿਸਾਬ ਲਾਓ, 2300 ਰੁਪਏ ਦੀ ਕਣਕ ਹੋ ਗਈ ਹੈ, ਤੇ ਦੂਜੇ ਪਾਸੇ ਜਿਹੜਾ ਬਲੋਚਿਸਤਾਨ ਦੇ ਵਜ਼ੀਰ ਆਲਾ ਸਾਹਿਬ ਨੇ ਉਹ ਸੁਪਰੀਮ ਕੋਰਟ ਬਾਰ ਨੂੰ ਮਿਲਦੇ ਨੇ, ਤੇ ਉੱਥੇ 10 ਕਰੋੜ ਜਾਂ 8 ਕਰੋੜ ਦਾ ਚੈੱਕ ਦਿੰਦੇ ਨੇ, ਮਤਲਬ 10 ਕਰੋੜ ਦਾ 10 ਕਰੋੜ ਇਮਦਾਦ ਦਾ ਚੈੱਕ ਦਿੰਦੇ ਨੇ। ਬਲੋਚਿਸਤਾਨ ਦੇ ਲੋਕ ਭੁੱਖ ਨਾਲ ਮਰ ਗਏ ਵਿਚਾਰੇ, ਉਹਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ, ਗੁਰਬਤ ਉੱਥੇ ਇੰਨੀ ਹੈ, ਤੇ ਇਹ ਸਾਹਿਬ ਜਿਹੜੇ ਨੇ 10-10 ਕਰੋੜ ਰੁਪਈਆ ਸੁਪਰੀਮ ਕੋਰਟ ਬਾਰ ਨੂੰ ਉਡਾ ਰਹੇ ਨੇ, ਉਹਨਾਂ ਨੂੰ ਰਿਸ਼ਵਤ ਲਾ ਰਹੇ ਨੇ, ਇੱਕ ਕਿਸਮ ਦੀ ਉਹਨਾਂ ਨੂੰ ਡੋਨੇਸ਼ਨ ਦੇ ਰਹੇ ਨੇ। ਇਹ ਸੂਰਤ ਹਾਲ ਹੈ ਪਾਕਿਸਤਾਨ ਦੇ ਵਿੱਚ। ਮਤਲਬ ਸਾਰੇ ਹੀ ਸਾਰਿਆਂ ਨੂੰ ਪਏ ਨੇ, ਮਤਲਬ ਗਰੀਬ ਦਾ ਹੱਕ ਹਰ ਬੰਦਾ ਖਾਣ ਡਿਆ। ਸੁਪਰੀਮ ਕੋਰਟ ਬਾਹਰ ਵਾਲਿਆਂ ਨੂੰ ਵੀ ਸ਼ਰਮ ਨਹੀਂ ਆਈ ਕਿ ਅਸੀਂ ਬਲੋਚਿਸਤਾਨ ਕੋਲੋਂ ਪੈਸੇ ਨਾ ਲਈਏ, ਮਾੜਾ ਸੂਬਾ, ਲੇਕਿਨ ਉਹ ਵੀ ਖਾ ਪੀ ਕੇ ਜਨਾਬ ਡਕਾਰ ਮਾਰ ਗਏ ਨੇ। ਇਹ ਤੁਹਾਡੇ ਸਾਹਮਣੇ ਜਨਾਬ ਇੱਕ ਖਬਰ ਰੱਖਣੀ ਹੈ। ਖਬਰ ਕੀ ਹੈ? ਇੱਕ ਯੁਵਰਾਜ ਸਿੰਘ ਦੇ ਵਾਲਦ, ਇਹ ਇੱਕ ਮਾਜ਼ੀ ਦੇ ਵਿੱਚ ਕ੍ਰਿਕਟਰ ਵੀ ਰਹੇ ਨੇ, ਹੁਣ ਇਹ ਫਿਲਮ ਸਟਾਰ ਵੀ ਨੇ ਬੜੇ ਤਗੜੇ ਚੜ੍ਹਦੇ ਪੰਜਾਬ ਦੇ। ਇਹਨਾਂ ਨੇ ਇਮਰਾਨ ਖਾਨ ਸਾਹਿਬ ਦੇ ਬਾਰੇ ਕੀ ਗੱਲ ਕੀਤੀ ਹੈ, ਔਰ ਉਹਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਕ੍ਰਿਕਟਰ ਸਨ ਉਹਨਾਂ ਨੂੰ ਵੀ ਇਹਨਾਂ ਨੇ ਥੋੜ੍ਹੀ ਜਿਹੀ ਹੋਸ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ, ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੀ ਆਖਦੇ ਨੇ ਇਮਰਾਨ ਖਾਨ ਸਾਹਿਬ ਦੇ ਬਾਰੇ, ਇਹ ਸੁਣੋ। आप लोग क्रिकेट खेलते थे, कच्चे घरों में रहते थे, तो आपको कौन लेके आया था? आपका कोई बाप था? कोई माँ बाप थे? एक ही बाप है आपका, वो है इमरान खान। उसने आपको कच्चे घरों में, ये वकार यूनुस साहब साइकिल चलाते थे पजामे को क्लच प्लेट लगा के, क्लच प्लेट समझते हो, लगा के पजामा बीच में ना आ जाए। और यूसुफ जोहाना साहब क्या करते थे, या अपने इंजमान क्या करते थे, ये वसीम अकरम साहब क्या करते थे कि टीम बन गई उसके बाद तुम्हें टीम में लेके गए, तो वो आदमी को भूल गए क्या तुम? क्या तुमने सीखा उससे? यही इमरान खान वो आदमी है जो अपने देश के लिए आज जेल काट रहा है, जेल में है, उसको क्या पड़ी थी, लेकिन अपने देश के लिए प्यार है, देशवासियों के लिए प्यार है, कुछ तो कर रहा है। क्रिकेट के लिए क्या नहीं किया? अगर इमरान खान ना होते तो ये जितने भी दिग्गज कमेंट्री कर रहे हैं ना, ये नौकरी भी नहीं मिलती, और टके टके सर कहीं मैं बोलना नहीं चाहता ऐसे अल्फाज, ठीक है, तो इनको शर्म आनी चाहिए जब ये बकवास करते हैं। ਸੁਣ ਲਿਆ ਜੀ। ਇਹ ਤੇ ਮੇਰਾ ਨਹੀਂ ਖਿਆਲ ਕਿਸੇ ਤਬਸਰੇ ਦੀ ਲੋੜ ਹੈ, ਇਹ ਇੰਨਾ ਹੀ ਕਾਫੀ ਹੈ ਜਿਹੜਾ ਇਹਨਾਂ ਨੇ ਆਖਿਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।